ਆਉਂਦੇ ਅੱਜ ਦੇ ਜਿਹੜੇ ਬਰਨਿੰਗ ਇਸ਼ੂ ਜਿਹੜਾ ਇਸ ਟਾਈਮ ਚੱਲ ਰਿਹਾ ਐਲਏ ਦੇ ਵਿੱਚ, ਜੋ ਸਥਿਤੀ ਜਿਹੜੀ ਇਸ ਟਾਈਮ ਬਣੀ ਪਈ ਆ, ਐਂਟੀ ਆਈਸ ਪ੍ਰੋਟੈਸਟ ਵਾਇਲੈਂਟ ਜਿਹੜੇ ਆ ਉਹ ਹੋ ਗਏ ਆ। ਮੇਹੈਮ ਕਹਿੰਦੇ ਵੀ ਇਸ ਟਾਈਮ ਐਲਏ ਦੇ ਵਿੱਚ ਪੂਰੀ ਤਰ੍ਹਾਂ ਛਾਈ ਪਈ ਆ। ਵੈਂਡਲਿਜ਼ਮ, ਥੈਫਟ, ਫਾਇਰ, ਵਾਇਲੈਂਸ ਐਲਏ ਦੇ ਡਾਊਨਟਾਊਨ ਦੇ ਵਿੱਚ ਜਿਹੜੀ ਉਹ ਬਹੁਤ ਜ਼ਿਆਦਾ ਫੈਲੀ ਪਈ ਆ। ਨੈਸ਼ਨਲ ਗਾਰਡਸ ਦੇ ਆਉਣ ਨੂੰ ਲੈ ਕੇ ਜਿਹੜੀ ਆ ਉਹ ਇੱਕ ਬਹੁਤ ਵੱਡੀ ਜਿਹੜਾ ਇਸ਼ੂ ਆ ਇਸ ਟਾਈਮ ਬਣ ਚੁੱਕਾ ਹੈਗਾ ਆ। ਸੋ ਐਲਏ ਦੇ ਜਿਹੜੇ ਇਮੀਗ੍ਰੇਸ਼ਨ ਪ੍ਰੋਟੈਸਟ ਆ ਉਹਦੇ ਵਿੱਚ ਹੁਣ ਲੇਟੈਸਟ ਜਾਣਕਾਰੀ ਦੇ ਮੁਤਾਬਕ ਇਹ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ ਵੀ ਇਮੀਗ੍ਰੇਸ਼ਨ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀ ਨਿਊਸਮ ਆ, ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਨਿਊਸਮ ਆ ਉਹ ਹੁਣ ਸੂ ਕਰਨ ਜਾ ਰਹੀ ਹੈਗੀ ਆ। ਸੋ ਐਲਏ ਦੇ ਜਿਹੜੇ ਪ੍ਰੋਟੈਸਟ ਆ ਉਹ ਲਗਾਤਾਰ ਐਸਕੇਲੇਟ ਕਰ ਰਹੇ ਆ, ਵੱਧ ਰਹੇ ਆ। ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਜਿਹੜੇ ਪ੍ਰੋਟੈਸਟ ਆ ਉਹ ਪੂਰੇ ਸ਼ਹਿਰ ਦੇ ਵਿੱਚ ਫੈਲੇ ਪਏ ਆ। ਡੋਨਲਡ ਟਰੰਪ ਹੋਣਾ ਨੇ 2000 ਜਿਹੜੇ ਨੈਸ਼ਨਲ ਗਾਰਡਸਮੈਨ ਆ ਉਹਨਾਂ ਨੂੰ ਡਿਪਲੋਏ ਕੀਤਾ। ਕਹਿੰਦੇ ਵੀ ਜਿਹੜੀ ਲਾਅਲੈਸਨੈਸ ਉੱਥੇ ਹੋ ਚੁੱਕੀ ਆ ਉਸ ਨੂੰ ਐਡਰੈਸ ਕਰਨ ਦੇ ਲਈ। ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਸੀ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਚਿੱਠੀ ਜਿਹੜੀ ਆ ਉਹ ਲਿਖ ਕੇ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਆ ਵੀ ਇਹ ਜਿਹੜੀ ਡਿਪਲੋਇਮੈਂਟ ਆ ਤੁਸੀਂ ਰਿਸੈਂਡ ਕਰੋ, ਵਾਪਸ ਜਿਹੜੀ ਉਹ ਕਰੋ। ਟਰੰਪ ਜਿਹੜਾ ਇਸ ਟਾਈਮ ਕ੍ਰਾਈਸਿਸ ਜਾਣਬੁੱਝ ਕੇ ਕਹਿੰਦੇ ਵੀ ਉਹ ਮੈਨੂਫੈਕਚਰ ਕਰ ਰਿਹਾ ਆ ਤੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹ ਇਹ ਹੋਪ ਕਰ ਰਿਹਾ ਵੀ ਜੇ ਇਸ ਕੈਓਸ ਦੇ ਵਿੱਚ ਅਸੀਂ ਜਿਹੜੇ ਹੋਰ ਕ੍ਰੈਕਡਾਊਨ ਆ ਤੇ ਜਿਹੜਾ ਡਰ ਆ ਤੇ ਕੰਟਰੋਲ ਆ ਉਸ ਨੂੰ ਹੋਰ ਜ਼ਿਆਦਾ ਜਿਹੜਾ ਇਸ ਦੇ ਵਿੱਚ ਤੇਜ਼ ਕਰ ਦਈਏ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣ ਚੁੱਕੀ ਆ। ਕਾਂਗਰਸਮੈਨ ਜਿਹੜੀ ਇੱਕ ਲਿੰਡਾ ਸੈਂਚੇਜ਼ ਆ, ਹਾਊਸ ਦੀ ਡੈਮੋਕ੍ਰੇਟ ਆ, ਐਲਏ ਏਰੀਏ ਨੂੰ ਰਿਪਰੈਜ਼ੈਂਟ ਜਿਹੜੀ ਉਹ ਕਰਦੀ ਆ, ਉਹਨਾਂ ਨੇ ਜਿਹੜਾ ਦੋਸ਼ ਆ ਉਹ ਟਰੰਪ ਹੋਣਾ ਦੇ ਉੱਤੇ ਜਿਹੜਾ ਉਹ ਸਿੱਟ ਦਿੱਤਾ। ਉਹ ਕਹਿੰਦੇ ਵੀ ਇਹ ਜਿਹੜੀ ਸਿਵਲ ਅਨਰੈਸਟ ਉਸ ਦੀ ਡਿਸਟ੍ਰਿਕਟ ਦੇ ਵਿੱਚ ਇਸ ਟਾਈਮ ਜਿਹੜੀ ਵਾਪਰ ਰਹੀ ਆ ਇਹ ਉਸੇ ਇਲਾਕੇ ਨੂੰ ਜਿਹੜੀ ਰਿਪਰੈਜ਼ੈਂਟ ਕਰਦੀ ਆ। ਕਹਿੰਦੀ ਕਰੂਅਲ ਤੇ ਬ੍ਰੋਕਨ ਇਮੀਗ੍ਰੇਸ਼ਨ ਸਿਸਟਮ ਨੂੰ ਜਿਹੜਾ ਇਨਫੋਰਸ ਕਰ ਰਹੇ ਆ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈਗਾ ਆ। ਨਿਊਸਮ ਨੂੰ ਗ੍ਰਿਫਤਾਰ ਕਰਨ ਦੀ ਗੱਲ ਜਿਹੜੀ ਆ ਟੌਮ ਹੂਮਨ ਨੇ ਜੋੜੀ ਸੀਗੀ ਤੇ ਨਿਊਸਮ ਵੀ ਅੱਗੋਂ ਜਿਹੜਾ ਉਹ ਟੁੱਟ ਕੇ ਉਹਨੂੰ ਪੈ ਗਿਆ। ਕਹਿੰਦਾ ਵੀ ਮੈਂ ਤੈਨੂੰ ਪਤਾ ਮੈਂ ਕਿੱਥੇ ਰਹਿਣਾ ਆ ਕੇ ਕਰ ਲਾ ਗ੍ਰਿਫਤਾਰ ਜੇ ਤੂੰ ਕਰਨਾ ਆ ਤੇ ਮੈਂ ਤਾਂ ਕਹਿੰਦਾ ਵੀ ਕੈਲੀਫੋਰਨੀਅਨਸ ਦੇ ਜਿਹੜਾ ਉਹ ਨਾਲ ਜਿਹੜਾ ਉਹ ਜਿਹੜਾ ਖੜੂੰਗਾ। ਟੌਮ ਹੂਮਨ ਜਿਹੜਾ ਹੁਣ ਕਹਿੰਦੇ ਵੀ ਇਸ ਪੂਰੀ ਗੱਲ ਦੇ ਉੱਤੇ ਪੁਸ਼ਬੈਕ ਕਰ ਰਹੇ ਆ ਔਰ ਰਿਫਿਊਟ ਕਰ ਰਹੇ ਇਹਨਾਂ ਕਲੇਮਸ ਨੂੰ। ਕਹਿੰਦੇ ਵੀ ਮੈਂ ਕੋਈ ਇਦਾਂ ਦਾ ਜਿਹੜਾ ਉਹ ਦਾਅਵਾ ਕੀਤਾ ਸੀ ਜਿਸ ਵਿੱਚ ਐਲਏ ਦੀ ਮੇਅਰ ਕੈਰਨ ਬਾਸ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਆ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲ ਜਿਹੜੀ ਉਹ ਕੀਤੀ ਹੈ। ਕਹਿੰਦੇ ਵੀ ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਟੇਕਨ ਆਊਟ ਆਫ ਕੰਟੈਕਸਟ ਵੀ ਗੱਲ ਤੋਂ ਜਿਹੜਾ ਉਹ ਪਰੇ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਡਿਫਰੈਂਟ ਢੰਗ ਦੇ ਨਾਲ ਰੱਖਿਆ ਗਿਆ ਹੈਗਾ ਆ। ਐਲਏ ਪੁਲਿਸ ਡਿਪਾਰਟਮੈਂਟ ਦੇ ਚੀਫ ਨੂੰ ਡੋਨਲਡ ਟਰੰਪ ਉਹਨਾਂ ਨੇ ਕਾਲ ਕੀਤੀ ਆ। ਉਹਨਾਂ ਨੇ ਇਹ ਕਾਲ ਕਰਕੇ ਕਿਹਾ ਵੀ ਰਿਕੁਐਸਟ ਕੀਤਾ ਵੀ ਨੈਸ਼ਨਲ ਗਾਰਡ ਰਾਈਟ ਨਾਓ ਜਿਹੜੇ ਆ ਉਹਨਾਂ ਨੂੰ ਬ੍ਰੌਟ ਇਨ ਕੀਤਾ ਜਾਣਾ ਚਾਹੀਦਾ ਆ ਐਲਏ ਦੇ ਵਿੱਚ। ਇਸ ਜਿਹੜੀ ਲਾਅਲੈਸਨੈਸ ਸਿਚੁਏਸ਼ਨ ਬਣੀ ਆ ਉਸ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਹਰਜੋਤ ਸਿੰਘ ਜੀ ਜਿਹੜੀਆਂ ਆ ਰਹੀਆਂ। ਆਈਸ ਦੇ ਏਜੰਟਸ ਦੇ ਪਿੱਛੇ ਲੋਕ ਭੱਜ ਰਹੇ ਆ। ਆਈਸ ਦੇ ਏਜੰਟਸ ਦੇ ਗੱਡੀਆਂ ਦੇ ਉੱਤੇ ਰੋਡ ਜਿਹੜੇ ਰੌਕ ਪੈਲਟਿੰਗ ਆ, ਪੱਥਰ ਜਿਹੜੇ ਉਹ ਮਾਰੇ ਜਾ ਰਹੇ ਆ। ਇੱਥੋਂ ਤੱਕ ਕਿ LAPD ਦੀਆਂ ਗੱਡੀਆਂ ਦੇ ਉੱਤੇ ਵੀ ਜਿਹੜੇ ਪੱਥਰ ਮਾਰੇ ਜਾ ਰਹੇ ਆ। ਕਈ ਥਾਵਾਂ ਦੇ ਉੱਤੇ ਤਾਂ ਗੱਡੀਆਂ ਦਾ ਇੰਨਾ ਨੁਕਸਾਨ ਜਿਹੜਾ ਉਹ ਹੋਇਆ ਵੀ ਉਸ ਨਾਲ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਆਪਣੀਆਂ ਗੱਡੀਆਂ ਛੱਡ ਕੇ ਵੀ ਜਿਹੜਾ ਉਹ ਭੱਜਣਾ ਪਿਆ। ਅੱਗ ਜਾਨੀ ਲੁੱਟ ਖੋਹ ਇਹੋ ਜਿਹੇ ਜਦੋਂ ਪ੍ਰੋਟੈਸਟ ਹੁੰਦੇ ਆ ਉਸ ਦੇ ਵਿੱਚ ਇਹ ਜਿਹੜੇ ਅਨਸਰ ਜਿਹੜੇ ਕੁਛ ਜਿਹੜੇ ਹਰਜੋਤ ਸਿੰਘ ਜੀ ਵੜ ਜਾਂਦੇ ਆ ਉਹਦੇ ਕਰਕੇ ਪੂਰੇ ਪ੍ਰੋਟੈਸਟ ਦਾ ਜਿਹੜਾ ਸੱਤਿਆਨਾਸ਼ ਜਿਹੜਾ ਉਹ ਕਹਿੰਦੇ ਵੀ ਹੋ ਜਾਂਦਾ ਆ। ਸੋ ਪਰ ਇਹ ਆ ਵੀ ਇਹ ਜਿਹੜੀ ਲਾਅਲੈਸਨੈਸ ਆ ਉਹ ਕਿਸੇ ਨੂੰ ਵੀ ਗਵਾਰਾ ਨਹੀਂ ਹੋਊਗੀ। ਈਵਨ ਤੁਹਾਡਾ ਜੇ ਕਾਜ਼ ਕਈ ਵਾਰੀ ਜਸਟ ਵੀ ਹੁੰਦਾ ਹੈ ਨਾ, ਜਦੋਂ ਉਸ ਦੇ ਵਿੱਚ ਵਾਇਲੈਂਸ, ਥੈਫਟ ਤੇ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਤਾਂ ਲੋਕ ਉਸ ਚੀਜ਼ ਦੇ ਜਿਹੜੇ ਉਹ ਉਲਟ ਹੋਣੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ। ਸੋ LAPD ਨੇ ਜਿਹੜਾ ਡਿਕਲੇਅਰ ਕਰ ਦਿੱਤਾ ਵੀ ਅਨਲਾਫੁਲ ਅਸੈਂਬਲੀ ਡਾਊਨਟਾਊਨ ਦੇ ਵਿੱਚ ਨਹੀਂ ਹੋ ਸਕਦੀ ਹੈਗੀ। ਸੋ ਮਾਸਕ ਪਾਉਣ ਤੋਂ ਕਿੱਦਾਂ ਜਿਹੜੀ ਉਹ ਚਰਚਾਵਾਂ ਜਿਹੜੀਆਂ ਉਹ ਛਿੜੀਆਂ ਵੀ ਤੁਸੀਂ ਮਾਸਕ ਪਾ ਕੇ ਪ੍ਰੋਟੈਸਟ ਨਹੀਂ ਕਰ ਸਕਦੇ। ਲੋਕਾਂ ਨੂੰ ਗ੍ਰਿਫਤਾਰ ਕਰਨ ਦੀਆਂ ਗੱਲਾਂ ਜਿਹੜੀਆਂ ਆ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਛਿੜੀਆਂ। LAPD ਦੇ ਲਗਾਤਾਰ ਜਿਹੜੇ ਅਫਸਰ ਨੇ ਉਹ ਕਹਿ ਰਹੇ ਆ ਵੀ ਸਾਡੇ ਜਿਹੜੇ ਅਫਸਰ ਆ ਉਹ ਅੰਡਰ ਅਟੈਕ ਹੈਗੇ ਨੇ। ਸੋ ਇਹ ਸਿਚੁਏਸ਼ਨ ਕੋਈ ਬੜੀ ਚੰਗੀ ਨਹੀਂ ਹੋਣੀ। 90s ਦੇ ਵਿੱਚ ਵੀ ਹਰਜੋਤ ਸਿੰਘ ਜੀ ਇਦਾਂ ਦੇ ਹੀ ਜਿਹੜੇ ਹਾਲਾਤ ਆ ਉਹ ਉਦੋਂ ਬਣੇ ਸੀਗੇ। ਉਦੋਂ ਵੀ ਬਹੁਤ ਜ਼ਿਆਦਾ ਜਿਹੜੀ ਵਾਇਲੈਂਸ ਆ ਉਦੋਂ LA ਨੂੰ
ਦੇਖਣੀ ਪਈ ਸੀ। 1992 ਦੇ ਵਿੱਚ ਲਾਸ ਐਂਜਲਸ ਜਿਹੜੇ ਰਾਇਟਸ ਹੋਏ ਸੀ ਉਹਨਾਂ ਦੇ ਦੌਰਾਨ $1 ਬਿਲੀਅਨ ਦਾ ਨੁਕਸਾਨ ਹੋਇਆ ਸੀ ਤੇ 68 ਦੇ ਕਰੀਬ ਮੌਤਾਂ ਹੋਈਆਂ ਸੀ। ਬਹੁਤ ਸਾਰੇ ਲੋਕਾਂ ਦੇ ਜਿਹੜੇ ਬਿਜ਼ਨੈਸਸ ਆ ਉਹ ਲੁੱਟੇ ਗਏ ਸੀ। 10,000 ਤੋਂ ਵੱਧ ਆਰਮਡ ਫੋਰਸਸ ਬੁਲਾਈਆਂ ਗਈਆਂ ਸੀ। 63 ਲੋਕਾਂ ਦੀ ਜਿਹੜੀ ਮੌਤ ਹੋਈ ਸੀ, 2383 ਫੱਟੜ ਹੋਏ ਸੀ। 12,000 ਲੋਕਾਂ ਨੂੰ ਉਸ ਟਾਈਮ ਦੇ ਉੱਤੇ ਅਰੈਸਟ ਕੀਤਾ ਗਿਆ ਸੀ। ਸੋ ਜਿਹੜਾ ਹੁਣ ਵੀ ਪ੍ਰੋਟੈਸਟ ਹੋ ਰਿਹਾ ਅਮਰੀਕਾ ਦੇ ਝੰਡੇ ਨੂੰ ਅੱਗ ਲਾਣੀ, ਜੋ ਆਈਸ ਦੀਆਂ ਗੱਡੀਆਂ, ਪੁਲਿਸ ਦੀਆਂ ਗੱਡੀਆਂ, ਉਹਨਾਂ ਤੇ ਪੱਥਰ ਮਾਰਨੇ, ਬਹੁਤ ਸਾਰੇ ਲੋਕਾਂ ਦੀ ਪ੍ਰਾਪਰਟੀ ਦਾ ਨੁਕਸਾਨ ਕਰਨਾ, ਇਹ ਇੱਕ ਮਾੜੀ ਗੱਲ ਹੈਗੀ ਆ। ਸੋ ਉਸ ਚੱਕਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਇਹ ਡੈਮੋਕ੍ਰੇਟਾਂ ਨੇ ਇਹ ਜਿਹੜੀ ਸਿਚੁਏਸ਼ਨ ਬਣਾਈ ਆ, ਇਹਨਾਂ ਨੇ ਏਦਾਂ ਬੰਦੇ ਜਿਹੜੇ ਇਲੀਗਲੀ ਇੰਨੇ ਸੱਦੇ ਆ ਬਾਰਡਰ ਕ੍ਰਾਸ ਕਰਕੇ, ਤੇ ਹੁਣ ਉਹ ਜਿਹੜੇ ਆ ਇਦਾਂ ਦੀ ਵਾਇਲੈਂਸ ਕਰ ਰਹੇ ਹੈਗੇ ਆ। ਜਿਹੜੇ ਯੂਨੀਅਨ ਮੈਂਬਰਸ ਆ ਇੱਕ ਪਾਸੇ ਉਹ ਪ੍ਰੋਟੈਸਟ ਕਰ ਰਹੇ ਆ, ਦੂਜੇ ਪਾਸੇ ਉਹ ਕਹਿੰਦੇ ਵੀ ਜਿਹੜੇ ਬੰਦੇ ਅਨਡਾਕੂਮੈਂਟਡ ਆ ਉਹ ਘੱਟ ਸੈਲਰੀ ਦੇ ਉੱਤੇ ਕੰਮ ਕਰਦੇ ਹੈਗੇ ਆ। ਸੋ ਫਾਰ ਜੋ ਉੱਥੇ ਵਾਇਲੈਂਸ ਹੋਈ ਆ, ਈਵਨ ਅੱਜ ਸਵੇਰੇ ਵੀ ਇੱਕ ਹਾਈਵੇ ਬੰਦ ਕੀਤਾ ਹੋਇਆ ਸੀ ਤੇ 40 ਦੇ ਕਰੀਬ ਅਰੈਸਟ ਹੋ ਚੁੱਕੇ ਆ। 5 ਜਿਹੜੇ ਲਾ ਇਨਫੋਰਸਮੈਂਟ ਦੇ ਲੋਕ ਆ ਉਹਨਾਂ ਦੇ ਸੱਟਾਂ ਲੱਗੀਆਂ। ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਇਹ ਦੱਸਿਆ ਤੇ ਨਾਲ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲਿਆਂ ਨੇ ਇਹ ਜਿਹੜੇ ਫਿਗਰਸ ਦਿੱਤੇ ਹੈਗੇ ਆ। LAPD ਦੇ ਆਫੀਸਰ ਮੈਡੀਸਨ ਨੇ ਕਨਫਰਮ ਕੀਤਾ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਲੋਕਾਂ ਨੂੰ ਡਿਸਪਰਸ ਕਰਨ ਦੇ ਲਈ। ਕਈ ਜਗ੍ਹਾ ਦੇ ਉੱਤੇ ਗੈਸ ਵੀ ਯੂਜ਼ ਕੀਤੀ ਗਈ ਹੈ, ਕੁੱਟਮਾਰ ਵੀ ਜਿਹੜੀ ਆ ਉਹਨਾਂ ਦੀ ਹੋਈ ਹੈਗੀ ਆ। ਡੈਨੀਅਲ ਕੇਨੀ CHP ਦੇ ਆ, ਉਹਨਾਂ ਨੇ ਕਿਹਾ ਵੀ 19 ਦੇ ਕਰੀਬ ਲੋਕ ਉਹਨਾਂ ਨੇ ਖੁਦ ਜਿਹੜੇ ਉਹਨਾਂ ਦੀ ਏਜੰਸੀ ਆ ਉਹਨਾਂ ਨੇ ਅਰੈਸਟ ਕੀਤੇ ਹੈਗੇ ਆ। ਜਿਹੜੇ ਪ੍ਰੋਟੈਸਟਰਸ ਆ ਇੰਨੇ ਵਾਇਲੈਂਟ ਹੋਏ ਆ, ਇਹਨਾਂ ਨੇ ਸਟੋਰ ਤੋੜਤੇ, ਸਟੋਰਾਂ ਦਾ ਸਮਾਨ ਲੁੱਟ ਲਿਆ, ਵਾਈਮੋ ਵਹੀਕਲਸ ਨੂੰ ਅੱਗਾਂ ਲਾ ਦਿੱਤੀਆਂ। ਲਾ ਇਨਫੋਰਸਮੈਂਟ ਦੇ ਜੋ ਵਹੀਕਲ ਸੀਗੀਆਂ ਜਦੋਂ ਲੰਘਦੀਆਂ ਸੀਗੀਆਂ ਉਹਨਾਂ ਦੇ ਉੱਤੇ ਜਿਹੜੇ ਪੱਥਰ ਮਾਰੇ ਹੈਗੇ ਆ। ਸੋ ਉਸੇ ਕਰਕੇ ਜਿਹੜੇ ਲਾ ਇਨਫੋਰਸਮੈਂਟ ਦੇ ਆਫੀਸਰਸ ਆ ਉਹਨਾਂ ਦੇ ਸੱਟਾਂ ਲੱਗੀਆਂ ਹੈਗੀਆਂ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਲਟਰੀ ਪਰਸਨਲ ਬੁਲਾ ਲਏ ਹੈਗੇ ਆ ਲਾਸ ਐਂਜਲਸ ਦੇ ਵਿੱਚ। ਇੱਕ ਜਗ੍ਹਾ ਤੇ ਤਾਂ ਇਹ ਵੀ ਆ ਰਿਹਾ ਕਿ 2000 ਤੋਂ ਵੱਧ ਲੋਕ ਜਿਹੜੇ ਆ ਉਹ ਬੁਲਾਏ ਹੈਗੇ ਆ। ਸੋ ਲਾਸ ਐਂਜਲਸ ਦੇ ਵਿੱਚ ਜੋ ਇਮੀਗ੍ਰੇਸ਼ਨ ਦੇ ਬਾਬਤ ਆਈਸ ਦੇ ਅਗੇਂਸਟ ਪ੍ਰੋਟੈਸਟ ਹੋ ਰਹੇ ਹੈਗੇ ਆ, ਉਹਦੇ ਸੰਬੰਧ ਦੇ ਵਿੱਚ ਗਵਰਨਰ ਗੈਬਨ ਨਿਊਸਮ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰ ਰਿਹਾ ਵੀ ਜੋ ਨੈਸ਼ਨਲ ਗਾਰਡ ਭੇਜੇ ਗਏ ਆ ਉਹਦੇ ਕਰਕੇ ਹੀ ਜਿਹੜੀ ਆ ਇੰਨੀ ਜ਼ਿਆਦਾ ਜਿਹੜੀ ਲਾਸ ਐਂਜਲਸ ਦੇ ਵਿੱਚ ਟੈਨਸ਼ਨ ਹੋਈ ਹੈਗੀ ਆ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਉਹਨਾਂ ਨੇ ਇਹ ਦੱਸਿਆ ਵੀ 2000 ਨੈਸ਼ਨਲ ਗਾਰਡਸ ਜੋ ਲਾਲੈਸਨੈਸ ਆ ਉਸ ਨੂੰ ਐਡਰੈਸ ਕਰਨ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਭੇਜੇ ਗਏ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਕੋਸ਼ਿਸ਼ ਕਰ ਰਿਹਾ ਜਿਹੜਾ ਡੈਮੋਕ੍ਰੇਟਸ ਨੇ ਮੈਨੂਫੈਕਚਰ ਕੀਤਾ ਹੈ ਕ੍ਰਾਈਸਿਸ ਉਸ ਨੂੰ ਠੱਲ ਪਾਉਣ ਦੇ ਲਈ। ਤੇ LA ਇਸ ਟਾਈਮ ਕਾਫੀ ਬੁਰੀ ਸਿਚੁਏਸ਼ਨ 'ਚ ਆ। ਜੇ ਕੋਈ ਸਾਡਾ ਸਰੋਤਾ ਉੱਧਰ ਗਏ ਵੀ ਹੋਇਆ ਖਾਸ ਕਰਕੇ ਟਰੱਕਾਂ ਵਾਲੇ ਜਰੂਰ ਦੱਸਿਓ, ਕਿਉਂਕਿ ਸਵੇਰੇ ਇੱਕ ਹਾਈਵੇ ਬੰਦ ਸੀ, ਬਹੁਤ ਸਾਰੀਆਂ ਸਟਰੀਟਸ ਵੀ ਬੰਦ ਕੀਤੀਆਂ ਗਈਆਂ ਹੈਗੀਆਂ। ਅੱਗਾਂ ਲੱਗੀਆਂ, ਧੂਆਂ ਬਹੁਤ ਜ਼ਿਆਦਾ ਦਿਸ ਰਿਹਾ ਹੈਗਾ, ਬਹੁਤ ਕਾਫੀ ਵੱਖ-ਵੱਖ ਲੋਕੇਸ਼ਨਾਂ ਤੋਂ। ਸੋ ਲੋਕ ਕਮਲੇ ਹੈਗੇ ਆ। ਠੀਕ ਆ, ਇਹਦੇ ਸੰਬੰਧ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਅਮਰੀਕਾ ਦਾ ਕਨਸਟੀਟਿਊਸ਼ਨ ਤੁਹਾਨੂੰ ਅਸੈਂਬਲ ਹੋਣ ਦੇ ਲਈ, ਪ੍ਰੋਟੈਸਟ ਕਰਨ ਦੇ ਲਈ ਜਿਹੜਾ ਆ ਉਹ ਅਲਾਉ ਕਰਦਾ ਹੈਗਾ, ਨਾ ਕਿ ਤੁਸੀਂ ਕਿਸੇ ਦੇ ਜਿਹੜੀ ਸੱਟ ਚੋਟ ਲਾਓ ਤੇ ਵਾਇਲੈਂਸ ਕਰੋ ਤੇ ਪ੍ਰਾਪਰਟੀ ਦਾ ਨੁਕਸਾਨ ਕਰੋ ਤੇ ਪ੍ਰਾਪਰਟੀ ਨੂੰ ਜਿਹੜਾ ਅੱਗਾ ਲਾਓ। ਹਾਈਵੇ 101 ਜਿਹੜਾ ਉਹ ਸ਼ਟ ਡਾਊਨ ਕੀਤਾ ਸੀ, ਉਹਦੀਆਂ ਕੁਝ ਪਿਕਚਰਸ ਵੀ ਹੁਣ ਆਉਣੀਆਂ ਸ਼ੁਰੂ ਹੋਈਆਂ ਹੈਗੀਆਂ। ਸੋ ਹੁਣ ਇਹ ਪਤਾ ਨਹੀਂ ਜਿਸ ਟਾਈਮ ਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਕਿ ਕਲੀਨ ਕਰ ਦਿੱਤਾ ਗਿਆ ਜਾਂ ਨਹੀਂ। ਸੈਨੇਟਰ ਐਲੈਕਸ ਪਡੀਆ ਨੇ ਜੋ ਆਪਣੇ ਕੈਲੀਫੋਰਨੀਆ ਦੇ ਸੈਨੇਟਰ ਆ, ਉਹਨਾਂ ਨੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਆ। ਕੱਲਾ ਇਹ ਨਹੀਂ ਕਹਿੰਦੇ, 21 ਦੇ ਕਰੀਬ ਜਿਹੜੇ ਗਵਰਨਰਸ ਆ ਉਹਨਾਂ ਨੇ ਚਿੱਠੀ ਲਿਖੀ ਆ, ਜੋ ਡੈਮੋਕ੍ਰੇਟ ਗਵਰਨਰਸ ਆ, ਵੀ ਇਹ ਜਿਹੜੇ ਨੈਸ਼ਨਲ ਗਾਰਡਸ ਆ ਇਹ ਨਹੀਂ ਭੇਜਣੇ ਚਾਹੀਦੇ ਹੈਗੇ। ਤੇ ਬਹੁਤ ਸਾਰਾ ਜਿਹੜਾ ਬਲੇਮ ਆ ਉਹ ਪ੍ਰੈਜ਼ੀਡੈਂਟ ਟਰੰਪ ਤੇ ਲਾ ਰਹੇ ਆ ਵੀ ਜੀ ਇਹ ਜੋ ਨੈਸ਼ਨਲ ਗਾਰਡ ਭੇਜੇ ਗਏ ਆ ਇਹਨਾਂ ਕਰਕੇ ਜਿਹੜੀ ਵਾਇਲੈਂਸ ਵਧੀ ਹੈਗੀ ਆ। ਜੀ ਪਰ ਹਰਜੋਤ ਸਿੰਘ ਪ੍ਰੋਟੈਸਟ ਜੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਸੀ। ਜੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਸ਼ੁਰੂਆਤ ਜਿਹੜੀ ਉਹ ਕਿਉਂ ਹੋਈ ਪ੍ਰੋਟੈਸਟ ਦੀ, ਵੀ ਜਿਹੜੇ ਆਈਸ ਵਾਲਿਆਂ ਨੇ ਛਾਪੇਮਾਰੀ ਕਰਕੇ ਕਿਸੇ ਦੇ ਰਿਮੂਵਲ ਆਰਡਰ ਲੱਗੇ ਆ, ਕਿਸੇ ਦੇ ਨਹੀਂ ਲੱਗੇ। ਉਹਨਾਂ ਨੇ 118 ਬੰਦੇ ਜਿਹੜੇ ਆ ਰੀਸੈਂਟਲੀ LA ਦੇ ਆਪਰੇਸ਼ਨ ਦੇ ਵਿੱਚ ਜਿਹੜੇ ਫੜੇ ਸੀ।
ਲੋਕਾਂ ਨੇ ਆਈਸ ਵਾਲਿਆਂ ਦੀ ਜਿਹੜੀ ਉਹ ਵਿਰੋਧਤਾ ਕੀਤੀ ਵੀ ਤੁਸੀਂ ਬਗੈਰ ਕੁਛ ਸਮਝ ਬੂਝ ਤੋਂ, ਬਗੈਰ ਕਿਸੇ ਡਿਊ ਪ੍ਰੋਸੈਸ ਤੋਂ, ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਭ ਨੂੰ ਜਿਹੜਾ ਆ ਉਹ ਤੁਸੀਂ ਗ੍ਰਿਫਤਾਰ ਕਰੀ ਜਾ ਰਹੇ ਹੈਗੇ ਆ। ਉਸ ਤੋਂ ਬਾਅਦ ਉਹ ਪ੍ਰੋਟੈਸਟ ਹੋਣੇ ਸ਼ੁਰੂ ਹੋਏ। ਫਿਰ ਉਸ ਤੋਂ ਬਾਅਦ ਚ ਜਿਹੜੇ ਪ੍ਰੋਟੈਸਟ ਆ ਉਹ ਇਹ ਰੂਪ ਅਖਤਿਆਰ ਕਰ ਗਏ। ਨੈਸ਼ਨਲ ਗਾਰਡਸ ਦਾ ਜਿਹੜਾ ਜਦੋਂ ਹੋਰ ਰੌਲਾ ਪੈ ਗਿਆ, ਪੁਲਿਸ ਦੇ ਦੁਆਰਾ ਟੀਅਰ ਗੈਸ, ਪੈਪਰ ਸਪਰੇ, ਰਬੜ ਬੁਲਟ ਤੱਕ ਦੀ ਵਰਤੋਂ ਕੀਤੀ ਗਈ। ABC ਨਿਊਜ਼ ਆਸਟ੍ਰੇਲੀਆ ਤੋਂ ਆਈ ਇੱਕ ਜਿਹੜੀ ਬੀਬੀ ਪੱਤਰਕਾਰ ਸੀਗੀ, ਉਹ ਉੱਥੇ ਫਰੰਟ ਲਾਈਨ ਤੋਂ ਜਦ ਪ੍ਰੋਟੈਸਟ ਨੂੰ ਕਵਰ ਕਰ ਰਹੀ ਸੀ ਤੇ ਪੁਲਿਸ ਵਾਲੇ ਨੇ ਉਹਦੇ ਵੱਲ ਨਿਸ਼ਾਨਾ ਸੇਧ ਕੇ ਸਿੱਧਾ ਜਿਹੜੀ ਆ ਰਬੜ ਬੁਲਟ ਜਿਹੜੀ ਉਹ ਮਾਰੀ, ਜਦ ਕਿ ਇਹ ਮੰਨਿਆ ਜਾਂਦਾ ਹੈ ਵੀ ਰਬੜ ਬੁਲਟ ਸਿੱਧੀ ਜਿਹੜੀ ਪ੍ਰੋਟੈਸਟ ਦੇ ਉੱਤੇ ਨਹੀਂ ਮਾਰੀ ਦੀ, ਥੱਲੇ ਜ਼ਮੀਨ ਤੇ ਮਾਰ ਕੇ ਉਸ ਤੋਂ ਬਾਅਦ ਚ ਰਿਕੋਸ਼ੇ ਹੋ ਕੇ ਜਿਹੜੀ ਉਹਨਾਂ ਦੇ ਵੱਜ ਜਾਵੇ ਤਾਂ ਇੱਕ ਡਿਫਰੈਂਟ ਗੱਲ ਹੁੰਦੀ ਆ। ਸੋ ਇਹ ਵੀ ਜਿਹੜਾ ਦੇਖਣ ਵਾਲੀ ਗੱਲ ਆ ਵੀ ਜਿਸ ਸੰਦਰਭ ਦੇ ਵਿੱਚ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ, ਉਸ ਦਾ ਮਾਇਨਾ ਹੀ ਟੋਟਲੀ ਜਿਹੜਾ ਹੁਣ ਤੱਕ ਬਦਲ ਚੁੱਕਾ ਹੈਗਾ ਆ। ਸੋ ਆਈਸ ਵਾਲਿਆਂ ਨੇ ਆਪ ਪੋਸਟ ਕਰਕੇ ਜਿਹੜਾ ਦੱਸਿਆ ਸੀ ਵੀ ਉਹਨਾਂ ਨੇ 118 ਬੰਦਿਆਂ ਨੂੰ ਗ੍ਰਿਫਤਾਰ ਕੀਤਾ, ਐਲਏ, ਪੈਰਾਮਾਊਂਟ ਤੇ ਕੌਂਪਟਨ ਦੇ ਜਿਹੜੇ ਉਹ ਇਲਾਕਿਆਂ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਇਹ ਰੂਪ ਨੂੰ ਅਖਤਿਆਰ ਜਿਹੜਾ ਉਹ ਕਰ ਗਏ। ਕਹਿੰਦੇ ਵੀ ਪ੍ਰੋਟੈਸਟਰ ਆ ਪੁਲਿਸ ਦੇ ਨਾਲ, ਟਰੂਪਸ ਦੇ ਨਾਲ ਕਲੈਸ਼ ਜਿਹੜੇ ਉਹ ਹੋਏ ਸੀ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਨਜ਼ਦੀਕ। ਜਦ ਪ੍ਰੋਟੈਸਟਰਸ ਆ ਉੱਥੇ ਪਹੁੰਚ ਰਹੇ ਸੀਗੇ, LAPD ਨੇ ਆਥੋਰਾਈਜ਼ ਕਰ ਦਿੱਤਾ ਯੂਜ਼ ਲੈਸ ਲੀਥਲ ਮਿਊਨੀਸ਼ਨਸ ਦਾ। ਜਦੋਂ ਕਿੰਨੀਆਂ ਗੱਡੀਆਂ ਨੂੰ ਜਿੱਦਾਂ ਵਾਈਮੋ ਵਾਲਿਆਂ ਦੀਆਂ ਤੇ ਹੋਰ ਉਹ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ ਸੀ। ਕਹਿੰਦੇ ਵੀ ਪੁਲਿਸ ਵਾਲਿਆਂ ਦੇ ਦੁਆਰਾ ਕੰਕਰੀਟ, ਬੋਟਲਸ ਤੇ ਹੋਰ ਜਿਹੜੀਆਂ ਚੀਜ਼ਾਂ ਆ ਉਹ ਪੁਲਿਸ ਵਾਲਿਆਂ ਦੇ ਉੱਤੇ, ਟਰੂਪਸ ਦੇ ਉੱਤੇ ਜਿਹੜੀਆਂ ਉਹ ਸੁੱਟੀਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। 300 ਕੈਲੀਫੋਰਨੀਆ ਨੈਸ਼ਨਲ ਗਾਰਡਸ ਉਹਨਾਂ ਨੂੰ ਡਿਪਲੋਏ ਕੀਤਾ ਗਿਆ 3 ਸਾਈਟਸ ਦੇ ਉੱਤੇ। LA, ਡੀਆਨਾ ਕ੍ਰਾਫਟ, ਪੇਲੋ, ਡਿਪਟੀ ਡਾਇਰੈਕਟਰ ਕਮਿਊਨੀਕੇਸ਼ਨ ਜਿਹੜੇ ਆ ਗਵਰਨਰ ਨਿਊਸਮ ਦੇ, ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਹੁਣ ਇੱਥੇ ਮਸਲਾ ਜਿਹੜਾ ਇੱਕ ਹੋਰ ਹਰਜੋਤ ਸਿੰਘ ਜੀ, ਇੱਕ ਡਿਫਰੈਂਟ ਜਿਹੜਾ ਇਹ ਪੈ ਗਿਆ ਫੈਡਰਲਿਜ਼ਮ ਦਾ, ਵੀ ਸੂਬੇ ਦੇ ਨੈਸ਼ਨਲ ਗਾਰਡਸ ਨੂੰ ਜੇ ਫੈਡਰਲ ਤੌਰ ਦੇ ਉੱਤੇ ਜਿਹੜਾ ਕਹਿੰਦੇ ਵੀ ਯੂਜ਼ ਕੀਤਾ ਜਾਊਗਾ ਤਾਂ ਸੂਬੇ ਦੇ ਵੱਧ ਅਧਿਕਾਰਾਂ ਦੀ ਜਿਹੜਾ ਇਸ ਦੇ ਵਿੱਚ ਘਰਨ ਹੁੰਦੀ ਆ। ਸੋ ਇਹ ਜਿਹੜਾ ਇੱਕ ਹੋਰ ਐਂਗਲ ਇਹਨਾਂ ਪ੍ਰੋਟੈਸਟ ਦੇ ਵਿੱਚ ਨੈਸ਼ਨਲ ਗਾਰਡਸ ਦੀ ਡਿਪਲੋਇਮੈਂਟ ਨੂੰ ਲੈ ਕੇ ਉਹ ਸਾਹਮਣੇ ਜਿਹੜਾ ਉਹ ਆ ਗਿਆ ਆ। ਸੋ ਉਸ ਦਾ ਕੀ ਬਣੂਗਾ, ਉਹ ਇੱਕ ਡਿਫਰੈਂਟ ਜਿਹੜੀ ਇਸ ਟਾਈਮ ਸਟੋਰੀ ਜਿਹੜੀ ਉਹ ਬਣੀ ਪਈ ਆ। ਕੱਲ ਜਿਹੜੀ ਹਰਜੋਤ ਸਿੰਘ ਜੀ ਉਹਦਾ ਗੱਲਾਂ ਤੇ ਕਈ ਵਾਰੀ ਜਿਹੜੇ ਪੋਲੀਟੀਸ਼ੀਅਨਾਂ ਦੀਆਂ ਤੇ ਹਾਸਾ ਹੀ ਜਿਹੜਾ ਉਹ ਆਉਂਦਾ ਆ। ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਸ ਟਾਈਮ ਮੇਨ ਹੈਗੇ ਨੇ ਕ੍ਰਿਸਟੀ ਨਿਯਮ, ਉਹ ਕਹਿੰਦੇ ਵੀ ਜੇ ਤੁਸੀਂ ਲਾ ਐਨਫੋਰਸਮੈਂਟ ਦੇ ਉੱਤੇ ਕੁੱਟਮਾਰ ਕਰੋਗੇ ਤਾਂ ਇਦਾਂ ਦੀ ਗੱਲ ਕਰੋਗੇ, ਵਾਇਲੈਂਸ ਕਰੋਗੇ ਤੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਜਦ ਕਿ 1500 ਬੰਦਾ ਹੁਣੇ ਟਰੰਪ ਹੁਣੇ ਛੱਡ ਕੇ ਹਟੇ ਆ, ਜਿਨ੍ਹਾਂ ਨੇ ਕੈਪੀਟਲ ਦੀ ਬਿਲਡਿੰਗ ਦੇ ਵਿੱਚ ਪੁਲਿਸ ਵਾਲਿਆਂ ਨੂੰ ਕੁੱਟਣ ਵਾਲੇ, ਮਾਰਨ ਵਾਲੇ ਸਾਰੇ ਜਿਹੜੇ ਉਹ ਮਾਫ ਜਿਹੜੇ ਉਹ ਕਰ ਦਿੱਤੇ ਸੀਗੇ। ਸੋ ਜਦੋਂ ਤਾਂ ਜਿਹੜੀ ਚੀਜ਼ ਕਿਸੇ ਨੂੰ ਭਾਉਂਦੀ ਆ ਉਹ ਉਦਾਂ ਦਾ ਬਿਆਨ ਮੂੰਹ ਚੱਕ ਕੇ ਦੇ ਦਿੰਦਾ, ਅਗਲੇ ਵਹਿੰਦੇ ਨਹੀਂ ਆ ਵੀ ਅੱਗੇ ਪਿੱਛੇ ਜਿਹੜਾ ਉਹ ਕੀ ਕੀਤਾ ਜਾ ਰਿਹਾ ਸੀ। ਡਿਫੈਂਸ ਦੇ ਸਕੱਤਰ ਪੀਟ ਹੈਗਸੈਥ ਉਹਨਾਂ ਨੇ ਕਿਹਾ ਵੀ ਐਕਟਿਵ ਡਿਊਟੀ ਜਿਹੜੇ ਮਰੀਨਸ ਆ ਕੈਂਪ ਪੈਡਲਟਨ ਤੋਂ, ਉਹਨਾਂ ਨੂੰ ਹਾਈ ਅਲਰਟ ਦੇ ਉੱਤੇ ਅਸੀਂ ਰੱਖਿਆ ਸੀ। ਕਹਿੰਦੇ ਸੀਗੇ ਵੀ ਜੇ ਵਾਇਲੈਂਸ ਕੰਟੀਨਿਊ ਰਹਿੰਦੀ ਆ ਤਾਂ ਉਹਨਾਂ ਨੂੰ ਮੋਬਿਲਾਈਜ਼ ਜਿਹੜਾ ਉਹ ਕੀਤਾ ਜਾ ਸਕਦਾ ਆ। ਇੱਕ ਬਲੈਕ ਹਾਕ ਹੈਲੀਕਾਪਟਰ ਇੱਕ ਚੌਰਾਹੇ ਦੇ ਵਿੱਚ ਉਤਰ ਕੇ ਹਥਿਆਰ ਜਿਹੜੇ ਆ ਉਹ ਇਹਨਾਂ ਟਰੂਪਸ ਨੂੰ ਤੇ ਉਹਨਾਂ ਨੂੰ ਫੜਾਉਂਦਾ ਹੋਇਆ ਨਜ਼ਰ ਆਇਆ। ਲੋਕਾਂ ਨੇ ਕਿਹਾ ਵੀ ਇਹ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪ੍ਰੋਟੈਸਟ ਦਾ ਮੂੰਹ ਬੰਦ ਕਰਾਉਣ ਦੇ ਲਈ ਇੱਕ ਪੁਲਿਸ ਸਟੇਟ ਵੱਲ ਨੂੰ ਜਿਹੜਾ ਅਮਰੀਕਾ ਆ ਉਹ ਵੱਧ ਰਿਹਾ ਆ। ਸੋ ਇਹ ਕਹਿੰਦੇ ਵੀ 1960 ਤੋਂ ਬਾਅਦ ਚ ਪਹਿਲੀ ਵਾਰ ਹੋਇਆ ਆ ਵੀ ਫੈਡਰਲ ਸਰਕਾਰ ਨੇ ਨੈਸ਼ਨਲ ਗਾਰਡਸ ਟਰੂਪਸ ਆ ਉਹਨਾਂ ਨੂੰ ਸੱਦਿਆ ਆ, ਉਹ ਵੀ ਗਵਰਨਰ ਦੀ ਕੰਸੈਂਟ ਤੋਂ ਬਗੈਰ। ਸੋ ਇਹ ਵੀ ਜਿਹੜੀ ਇੱਕ ਨਵੀਂ ਚੀਜ਼ ਆ ਇਸ ਦੇ ਵਿੱਚ ਵਾਪਰੀ ਆ। ਲਾਸ ਐਂਜਲਸ ਦੀ ਮੇਅਰ ਕੈਰਨ ਬਾਸ ਆ, ਉਹਨਾਂ ਨੇ ਕਿਹਾ ਵੀ ਵਾਇਲੈਂਸ ਅਸੀਂ ਬਿਲਕੁਲ ਨਹੀਂ ਕਰਾਂਗੇ, ਜਿਹੜਾ ਵੀ ਕੋਈ ਨੁਕਸਾਨ ਕਰ ਰਿਹਾ ਆ ਉਹਨਾਂ ਨੂੰ ਅਕਾਊਂਟੇਬਲ ਜਿਹੜਾ ਉਹ ਅਸੀਂ ਬਣਾਉਣਾ ਆ। ਗ੍ਰਿਫਤਾਰ ਕਰਨ ਦੀ ਚਰਚਾ ਟੌਮ ਹੁਮਨ ਨੇ ਇਹਨਾਂ ਦੀ ਵੀ ਕੀਤੀ ਸੀ। ਉਹਨਾਂ ਨੇ ਕਿਹਾ ਵੀ ਇਹ ਇਸ ਟਾਈਮ ਗੱਲਬਾਤ ਜਿਹੜੀ ਅਨਨੈਸੈਸਰੀ ਹੈ, ਇਸ ਉੱਤੇ ਕੋਈ ਜਿਹੜੀ ਗੱਲਬਾਤ ਕਰਨ ਦੀ ਜ਼ਰੂਰਤ ਨਹੀਂ ਆ। ਕਹਿੰਦੇ ਟਰੂਪਸ ਦੀ ਜਿਹੜੀ ਫੈਡਰਲਾਈਜੇਸ਼ਨ ਹੋਈ ਆ ਉਹ ਜਿਹੜੀ LA ਦੇ ਵਿੱਚ ਇੰਟੈਂਸ਼ਨਲ ਐਫਰਟ ਸੀਗਾ ਟਰੰਪ ਹੋਣਾ ਦੇ ਦੁਆਰਾ, ਟਰੰਪ ਪ੍ਰਸ਼ਾਸਨ ਦੇ ਦੁਆਰਾ, ਵੀ ਇੱਥੇ ਹੋਰ ਜ਼ਿਆਦਾ ਕੇਓਸ ਜਿਹੜਾ ਆ ਉਹ ਕੀਤਾ ਜਿਹੜਾ ਉਹ ਜਾ ਸਕੇ। ਕਹਿੰਦੇ ਵੀ ਇਸ ਟਾਈਮ ਟਿੰਡਰ ਬਾਕਸ ਬਣਿਆ ਪਿਆ ਸੀ ਤੇ ਟਰੰਪ ਹੋਣਾ ਦੇ ਇਸ ਬਿਆਨ ਦੇ ਨਾਲ, ਨੈਸ਼ਨਲ ਗਾਰਡ ਨੂੰ ਡਿਪਲੋਏ ਕਰਨ ਦੇ ਨਾਲ ਸਾਰਾ ਕੁਝ ਜਿਹੜਾ ਇਸ ਟਾਈਮ ਮੱਚ ਕੇ ਜਿਹੜਾ ਉਹ ਸਾਹਮਣੇ ਆ ਗਿਆ ਆ। ਸੋ ਸਿਵਲ ਅਨਰੈਸਟ
ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ, ਜਿਸ ਦੇ ਵਿੱਚ ਗੁੱਸਾ ਪ੍ਰਸ਼ਾਸਨ ਤੇ ਜਿਹੜਾ ਕਹਿ ਲਓ ਵੀ ਨਜ਼ਲਾ ਜਿਹੜਾ ਉਹ ਆਮ ਲੋਕਾਂ ਦੇ ਬਿਜ਼ਨਸਿਸ ਦੇ ਉੱਤੇ, ਚੀਜ਼ਾਂ ਦੇ ਉੱਤੇ ਜਿਹੜਾ ਉਹ ਪ੍ਰੋਟੈਸਟਰਸ ਦੇ ਦੁਆਰਾ ਜਿਹੜਾ ਉਹ ਕੱਢਿਆ ਜਾ ਰਿਹਾ ਆ, ਜਿਸੇ ਕਰਕੇ ਜਿਹੜਾ ਜੋ ਅਸੀਂ ਜਿੱਦਾਂ ਆਪਾਂ ਪਹਿਲਾਂ ਵੀ ਕਹਿ ਰਹੇ ਆ ਵੀ ਪ੍ਰੋਟੈਸਟ ਸ਼ੁਰੂਆਤ ਕਿਸੇ ਚੀਜ਼ ਤੋਂ ਹੁੰਦੀ ਆ ਤੇ ਐਂਡ ਜਿਹੜਾ ਆ ਗੱਲਬਾਤ ਆ ਉਸ ਦੇ ਵਿੱਚ ਕੁਝ ਅਜਿਹੇ ਅਨਸਰਾਂ ਦੇ ਦੁਆਰਾ ਜਿਹੜਾ ਟੋਟਲੀ ਉਸ ਪ੍ਰੋਟੈਸਟ ਦਾ ਮਤਲਬ ਹੀ ਬਦਲ ਕੇ ਰੱਖ ਦਿੱਤਾ ਜਾਂਦਾ ਆ। ਜੀ, ਹੁਣ ਤੋਂ ਕੁਝ ਮਿੰਟ ਪਹਿਲਾਂ 9:19 ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਆ ਵੀ ਸਾਰੇ ਲੋਕਾਂ ਨੂੰ ਅਰੈਸਟ ਕਰ ਲਓ ਜਿਨ੍ਹਾਂ ਨੇ ਫੇਸ ਮਾਸਕ ਪਾਏ ਹੋਏ ਹੈਗੇ ਆ, ਜੋ ਫੇਸ ਮਾਸਕ ਪਾ ਕੇ ਸ਼ਰਾਰਤ ਕਰ ਰਹੇ ਹੈਗੇ ਆ। ਸੋ ਜੋ ਲਾਸ ਐਂਜਲਸ ਦੇ ਵਿੱਚ ਇਸ ਟਾਈਮ ਪ੍ਰੋਟੈਸਟ ਚੱਲ ਰਿਹਾ ਆ, ਆਪਾਂ ਦੱਸਦੇ ਜਾਈਏ ਇਹ ਆਈਸ ਵੱਲੋਂ ਜੋ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਚੱਲ ਰਹੇ ਹੈਗੇ ਆ। 118 ਦੇ ਕਰੀਬ ਇਮੀਗ੍ਰੈਂਟਸ ਨੂੰ ਅਰੈਸਟ ਕੀਤਾ ਗਿਆ ਆਈਸ ਵੱਲੋਂ। ਇਹ ਸੈਚਰਡੇ ਪੋਸਟ ਪਾਈ ਗਈ ਸੀ ਐਕਸ ਦੇ ਉੱਤੇ। ਤੇ ਜੋ ਪ੍ਰੋਟੈਸਟ ਚੱਲ ਰਹੇ ਹੈਗੇ ਲਾਸ ਐਂਜਲਸ, ਪੈਰਾਮਾਊਂਟ ਤੇ ਲਾਗੇ ਦਾ ਟਾਊਨ ਕੰਪਟਨ ਹੈਗਾ, ਇਹਨਾਂ ਸ਼ਹਿਰਾਂ ਦੇ ਵਿੱਚ ਚੱਲ ਰਹੇ ਹੈਗੇ ਆ। ਸੋ ਉੱਥੇ 2000 ਤੋਂ ਵੱਧ ਹੁਣ ਤੱਕ ਨੈਸ਼ਨਲ ਗਾਰਡ ਪਹੁੰਚ ਚੁੱਕੇ ਹੈਗੇ ਆ। ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਵੀ 60 ਲੋਕਾਂ ਨੂੰ ਆਈਸ ਵੱਲੋਂ ਅਰੈਸਟ ਕੀਤਾ ਗਿਆ ਸੀ। ਯੂਜੂਅਲੀ ਜਦੋਂ ਆਪਣੀ ਡੇਟ ਤੇ ਜਾਂਦੇ ਆ ਤੇ ਬਾਹਰ ਨਿਕਲਦੇ ਆ ਕੋਰਟ 'ਚ ਤੇ ਉਸ ਟਾਈਮ ਅਰੈਸਟ ਕਰ ਲਿਆ ਜਾਂਦਾ ਆ। ਵੱਖ-ਵੱਖ ਜਗ੍ਹਾ ਦੇ ਉੱਤੇ ਪੁਲਿਸ ਦੇ ਨਾਲ ਬਹੁਤ ਕਲੈਸ਼ਸ ਹੋਈਆਂ। ਹਾਈਵੇ 10 ਦੇ ਉੱਤੇ ਵੀ, ਹਾਈਵੇ 101 ਤਾਂ ਕਾਫੀ ਲੰਮਾ ਸਮਾਂ ਜਿਹੜਾ ਬੰਦ ਰਿਹਾ ਹੈਗਾ ਆ। ਇਹ ਬਹੁਤ ਬਿਜ਼ੀ ਹਾਈਵੇ ਹੈਗਾ ਆ। ਟਰੰਪ ਨੇ ਇਹ ਕਿਹਾ ਵੀ ਜੇ ਇੰਨੇ ਟਰੂਪਸ ਦੇ ਨਾਲ ਨਾ ਗੱਲ ਬਣੀ, ਨਾ ਸ਼ਾਂਤੀ ਆਈ ਤੇ ਮੈਂ ਹੋਰ ਟਰੂਪਸ ਜਿਹੜੇ ਆ ਉਹ ਭੇਜੂਗਾ। ਕਹਿੰਦੇ ਵੀ ਪਹਿਲੀ ਵਾਰ 1960 ਦੇ ਵਿੱਚ ਫੈਡਰਲ ਗਵਰਨਮੈਂਟ ਨੇ ਨੈਸ਼ਨਲ ਗਾਰਡ ਜਿਹੜੇ ਟਰੂਪਸ ਸੀਗੇ ਉਹ ਗਵਰਨਰ ਦੀ ਕੰਸੈਂਟ ਦੇ ਨਾਲ ਭੇਜੀ ਸੀ। ਅੱਜ ਤੋਂ ਬਹੁਤ ਲੰਮਾ ਸਮਾਂ ਪਹਿਲਾਂ 1960 ਦੇ ਵਿੱਚ ਯੂਜੂਅਲੀ ਕੀ ਹੁੰਦਾ ਆ ਵੀ ਜਿਹੜਾ ਸਟੇਟ ਦਾ ਗਵਰਨਰ ਹੁੰਦਾ ਉਹ ਨੈਸ਼ਨਲ ਗਾਰਡਸ ਨੂੰ ਜਿਹੜਾ ਉਹਨਾਂ ਦੀ ਰਿਕੁਐਸਟ ਕਰਦਾ ਆ ਜਦੋਂ ਕਿਤੇ ਇਦਾਂ ਦੀ ਜਿਹੜੀ ਸਿਚੁਏਸ਼ਨ ਹੋਵੇ, ਨਾ ਕਿ ਜਿਹੜੀ ਫੈਡਰਲ ਦੀ ਸਰਕਾਰ ਆ। ਸੋ ਲਾਸ ਐਂਜਲਸ ਦੀ ਮੇਅਰ ਕੈਰਨ ਬਾਸ ਨੇ ਬਲੇਮ ਜਿਹੜਾ ਆ ਉਹ ਨੈਸ਼ਨਲ ਗਾਰਡਸ ਦੇ ਉੱਤੇ ਲਾਇਆ ਹੈਗਾ ਆ। ਸੋ ਪਰ ਟਰੰਪ ਉਹਨਾਂ ਨੇ ਜੋ ਗਵਰਨਰ ਤੇ ਜੋ ਐਲਏ ਦੀ ਮੇਅਰ ਆ ਉਹਨੇ ਕਿਹਾ ਵੀ ਜੇ ਜੋ ਕੁਝ ਜਦੋਂ ਅੱਗਾਂ ਲੱਗੀਆਂ ਸੀਆਂ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਟਾਈਮ ਦੇ ਉੱਤੇ, ਪਾਣੀ ਨਹੀਂ ਲੱਭਿਆ ਲਾਸ ਐਂਜਲਸ ਦੇ ਵਿੱਚ। ਹੁਣ ਇਹ ਜਿਹੜੀ ਸਿਚੁਏਸ਼ਨ ਆ ਇਹ ਜਿਹੜੀ ਇਲੀਗਲ ਲੋਕਾਂ ਨੂੰ ਲੈ ਕੇ ਗਲਤ ਬਣਾ ਰਹੇ ਹੈਗੇ ਆ। ਸੋ ਲਾਸ ਐਂਜਲਸ ਵਾਲੇ ਏਰੀਏ 'ਚ ਕਾਫੀ ਜਿਹੜੀ ਸਿਚੁਏਸ਼ਨ ਟੈਂਸ ਆ। ਜਿਹੜੇ ਲੋਕ ਉਧਰ ਜਾ ਵੀ ਰਹੇ ਹੈਗੇ ਆ, ਘੁੰਮਣ ਫਿਰਨ ਵੀ ਜਾ ਰਹੇ, ਜ਼ਰੂਰ ਪਹਿਲਾਂ ਚੈੱਕ ਕਰ ਲਿਓ ਕਿਉਂਕਿ ਇੰਨਾ ਜ਼ਿਆਦਾ ਜਿਹੜਾ ਰੌਲਾ ਰੱਪਾ ਚੱਲ ਰਿਹਾ ਹੈਗਾ, ਨੈਸ਼ਨਲ ਗਾਰਡ ਆਏ ਆ, ਹਾਈਵੇ ਬੰਦ ਹੋ ਰਹੇ ਹੈਗੇ ਆ, ਅੱਗਾਂ ਲੱਗੀਆਂ ਆ। ਸੋ ਥੋੜਾ ਬਚ ਕੇ ਹੀ ਚੱਲਣਾ ਚਾਹੀਦਾ। ਬਿਲਕੁਲ। ਸੋ ਉੱਥੋਂ ਦੇ ਜਿਹੜੇ ਅਸੈਂਬਲੀ ਮੈਂਬਰ ਮਾਰਕ ਗੋਂਜ਼ਾਲਸ ਉਹਨਾਂ ਨੇ ਕਿਹਾ ਵੀ ਇਹ ਤੁਹਾਨੂੰ ਅਸੀਂ ਕਲੀਅਰਲੀ ਦੱਸ ਦੇਣਾ ਚਾਹੁੰਦੇ ਆ, ਜਿਹੜੇ ਵੀ ਵਾਇਲੈਂਟ ਐਕਟ ਇਹਨਾਂ ਪ੍ਰੋਟੈਸਟ ਦੀ ਆੜ ਦੇ ਵਿੱਚ ਕੀਤੇ ਜਾ ਰਹੇ ਆ, ਅਫਸਰਾਂ ਦੇ ਉੱਤੇ ਜਿਹੜੇ ਪੱਥਰ ਸਿੱਟਣੇ, CHP ਦੀਆਂ ਕਾਰਾਂ ਦੇ ਉੱਤੇ ਸਿੱਟਣੇ, ਜਿਹੜੇ ਆਈਸ ਵਾਲਿਆਂ ਦੀਆਂ ਗੱਡੀਆਂ ਦੇ ਉੱਤੇ ਸਿੱਟਣੇ ਜਾਂ ਵੇਮੋ ਦੀਆਂ ਗੱਡੀਆਂ ਨੂੰ ਅੱਗ ਲਾਉਣਾ, 101 ਦੇ ਉੱਤੇ ਆਰਸਨ ਜਿਹੜਾ ਉਹ ਕਰਨਾ, ਕਹਿੰਦਾ ਵੀ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਇਮੀਗ੍ਰੇਸ਼ਨ ਦੇ ਨਾਲ, ਜਸਟਿਸ ਦੇ ਨਾਲ ਜਾਂ ਸਾਡੀਆਂ ਜਿਹੜੀਆਂ ਕਮਿਊਨਿਟੀ ਦੀਆਂ ਵੈਲਿਊਜ਼ ਆ ਉਸ ਦੇ ਨਾਲ। ਸੋ ਕਹਿੰਦੇ ਵੀ ਇਹ ਪ੍ਰੋਟੈਸਟਰ ਨਹੀਂ ਹੈ, ਇਹ ਐਜੀਟੇਟਰ ਆ। ਇਹ ਜਾਣਬੁੱਝ ਕੇ ਇਹਨਾਂ ਦੇ ਜਿਹੜੇ ਐਕਸ਼ਨਸ ਆ ਇਹ ਰੈਕਲੈਸ ਕਰਕੇ ਡੇਂਜਰਸ ਜਿਹੜੇ ਆ ਉਹ ਕਰ ਰਹੇ ਆ ਤੇ ਇਨਫੈਕਟ ਉਹ ਕਹਿੰਦੇ ਵੀ ਇਹ ਤੁਸੀਂ ਟਰੰਪ ਦੇ ਹੱਥਾਂ 'ਚ ਖੇਡ ਰਹੇ ਆ। ਇਹ ਅਸੈਂਬਲੀ ਮੈਂਬਰ ਦਾ ਜਿਹੜਾ ਉਹ ਕਹਿਣਾ ਸੀਗਾ। ਕਹਿੰਦੇ ਵੀ ਉਹ ਉਹਨਾਂ ਦੀਆਂ ਗੱਲਾਂ ਫਿਰ ਵਾਜਿਬ ਜਿਹੜੀਆਂ ਉਹ ਜਾਪਣ ਲੱਗ ਜਾਂਦੀਆਂ ਆ ਜਦੋਂ ਤੁਸੀਂ ਇਦਾਂ ਦੀਆਂ ਕਰਤੂਤਾਂ ਜਿਹੜੀਆਂ ਉਹ ਕਰਦੀਆਂ ਸ਼ੁਰੂ ਕਰ ਦਿੰਦੇ ਆ। ਸੋ ਜਿਹੜੀ ਇੱਥੋਂ ਦੇ ਗਵਰਨਰ ਨੇ, ਜਿਹੜੇ ਵਾਈਸ ਗਵਰਨਰ ਨੇ, ਜਿਹੜੇ ਲਿeutenant ਗਵਰਨਰ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਸਿਚੁਏਸ਼ਨ ਹੁਣ ਅੰਡਰ ਕੰਟਰੋਲ ਆ, ਨੈਸ਼ਨਲ ਗਾਰਡਸ ਜਿਹੜੇ ਆ ਉਹ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ। ਕੱਲ ਕਈ ਜਿਹੜੇ ਜਾਣਕਾਰ ਹਰਜੋਤ ਸਿੰਘ ਜੀ LA ਦੇ ਵਿੱਚ ਸੀਗੇ, ਉਹਨਾਂ ਦੀ ਫਲਾਈਟ ਫੜ ਕੇ ਜਿਹੜਾ ਉਹ ਜਾਣਾ ਸੀ, ਕਹਿੰਦੇ ਵੀ ਇਸ ਤੋਂ ਪਹਿਲਾਂ ਅਸੀਂ ਭਾਈ ਕਿਤੇ ਫਸ ਜਾਈਏ, ਅਸੀਂ 4-5 ਘੰਟੇ ਪਹਿਲਾਂ ਹੀ ਜਿਹੜੇ 에ਅਰਪੋਰਟ ਤੇ ਜਾ ਕੇ ਪਹੁੰਚ ਗਏ ਸੀਗੇ ਕਿਉਂਕਿ ਕੁਛ ਨਹੀਂ ਸੀ ਪਤਾ ਲੱਗ ਰਿਹਾ ਵੀ ਗਾਂ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣ ਸਕਦੀ ਹੈਗੀ ਆ। ਇਹ ਵੀ ਦੱਸਦੇ ਜਾਈਏ ਪੂਰੇ LA ਦੇ ਵਿੱਚ ਨਹੀਂ ਫੈਲੇ ਹੋਏ, LA ਦੇ ਕੁਛ ਜਿਹੜੇ ਨੇਬਰਹੁਡਸ, ਕੁਛ ਇਲਾਕਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਮਾਰ ਆ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਉਹ ਚੱਲ ਰਹੀ ਸੀ ਤੇ ਆਪਾਂ ਉਮੀਦ ਕਰਦੇ ਹਾਂ ਵੀ ਇਸ ਸਿਚੁਏਸ਼ਨ ਅੰਡਰ ਕੰਟਰੋਲ ਹੋਵੇ,
ਪ੍ਰੋਟੈਸਟ ਕਰਨਾ ਹੈ ਉਹ ਭਾਈ ਤੁਸੀਂ ਕਰੋ, ਬਾਰ-ਬਾਰ ਜਿੱਦਾਂ ਕਹਿੰਦੇ ਆ ਵੀ ਤੁਸੀਂ ਕੋਈ ਵੀ ਨਾਨ ਵਾਇਲੈਂਟ ਪ੍ਰੋਟੈਸਟ, ਪੀਸਫੁਲ ਪ੍ਰੋਟੈਸਟ ਜਿਹੜਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਕਰ ਸਕਦੇ ਆ। ਜਦੋਂ ਕੋਈ ਇਦਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਅਬਿਊਜ਼ ਆਫ ਪਾਵਰ ਵੀ ਜਿਹੜਾ ਹੈ ਉਹ ਲੋਕਾਂ ਨੂੰ ਠੀਕ ਲੱਗਣ ਲੱਗ ਜਾਂਦਾ ਹੁੰਦਾ ਆ। ਜੀ ਜੀ ਬਿਲਕੁਲ। ਤੇ ਆਪਾਂ ਬ੍ਰੇਕ ਲੈਂਦੇ ਆ, ਬਿਲਕੁਲ। ਬ੍ਰੇਕ ਤੋਂ ਬਾਅਦ ਹੋਰ ਜਿਹੜੀਆਂ ਖਬਰਾਂ ਹੈਗੀਆਂ